ਆਵਾਮ ਦੀ ਮੁਸ਼ਕਲਾਤ ਨੂੰ ਦੇਖਦੇ ਹੋਇਆਂ ਸੀਪੀਓ ਫੈਸਲਾਬਾਦ ਤਨਵੀਰ ਹੁਸੈਨ ਦਾ ਇੱਕ ਅੱਛਾ ਇਕਦਾਮ ਸਾਹਮਣੇ ਆਇਆ ਵਾ। ਹਰ ਥਾਣੇ ਦੇ ਵਿੱਚ 6 ਯੂਨਿਟ ਬਣਾ ਕੇ ਐਸਐਚਓ ਨੂੰ ਮਜ਼ੀਦ ਅਖਤਿਆਰ ਦੇ ਦਿੱਤਾ ਗਿਆ ਵਾ ਤਾਂ ਕਿ ਐਸਐਚਓ ਬਹਿ ਕੇ ਆਵਾਮ ਦੇ ਮਸਲੇ ਹੱਲ ਕਰ ਸਕੇ। ਆਵਾਮ ਨੂੰ ਕਿਸੇ ਵੀ ਕਿਸਮ ਦੀ ਮੁਸ਼ਕਲ ਹੋਵੇ ਤੇ ਆਵਾਮ ਫੌਰੀ ਤੌਰ ਤੇ ਥਾਣੇ ਜਾਵੇ, ਅੱਗੇ ਐਸਐਚਓ ਬੈਠਾ ਹੋਵੇ, ਅੱਗੇ ਮੁਹੱਰਰ ਬੈਠਾ ਹੋਵੇ, ਅੱਗੇ ਫਰੰਟ ਡੈਸਕ ਵਾਲੇ ਬੈਠੇ ਹੋਣ ਔਰ ਆਉਣ ਵਾਲੇ ਬੰਦੇ ਦੀ ਗੱਲ ਸੁਣ ਕੇ ਉਹਦਾ ਅਜ਼ਾਲਾ ਕਰਨ। 6 ਯੂਨਿਟ ਕਿੱਦਾਂ ਬਣਾਏ ਗਏ ਆ ਔਰ ਇਹਦਾ ਆਵਾਮ ਨੂੰ ਕਿੱਦਾਂ ਫਾਇਦਾ ਹੋਏਗਾ, ਇਹਦਾ ਗੌਰ ਦੇ ਨਾਲ ਸਮਾਤ ਫਰਮਾਣਾ। ਸਭ ਤੋਂ ਪਹਿਲਾ ਯੂਨਿਟ ਸੀਪੀਓ ਫੈਸਲਾਬਾਦ ਤਨਵੀਰ ਹੁਸੈਨ ਨੇ ਬਣਾਇਆ ਵਾ ਪੈਟਰੋਲਿੰਗ ਵਾਲਾ, ਕਿ ਜਿਹੜਾ ਹਰ ਵਕਤ ਗਲੀਆਂ ਮਹੱਲਿਆਂ ਦੇ ਵਿੱਚ ਚੌਕ ਚੁਰਾਹਿਆਂ ਦੇ ਵਿੱਚ ਪੈਟਰੋਲਿੰਗ ਕਰਦਾ ਰਹੇਗਾ। ਹਰ ਵੇਲੇ ਆਵਾਮ ਦੀ ਖਿਦਮਤ ਵਾਸਤੇ ਤੁਹਾਨੂੰ ਮੌਕੇ ਤੇ ਮਿਲੇਗਾ। ਔਰ ਮਜ਼ੇ ਦੀ ਗੱਲ ਇਹ ਆ, ਜਿਹੜਾ ਬੰਦਾ ਪੈਟਰੋਲਿੰਗ ਕਰੇਗਾ ਪੁਲਿਸ ਅਹਿਲਕਾਰ, ਉਹ ਹੋਰ ਕੋਈ ਡਿਊਟੀ ਨਹੀਂ ਕਰੇਗਾ, ਉਹ ਤਫਤੀਸ਼ ਦਾ ਕੰਮ ਨਹੀਂ ਕਰੇਗਾ, ਉਹ ਅਦਾਲਤ ਨਹੀਂ ਜਾਏਗਾ, ਉਹ ਸੀਪੀਓ ਦਫ਼ਤਰ ਦੇ ਚੱਕਰ ਨਹੀਂ ਲਾਏਗਾ, ਉਹ ਆਰਪੀਓ ਦਫ਼ਤਰ ਦੇ ਚੱਕਰ ਨਹੀਂ ਲਾਏਗਾ, ਉਹ ਕਿਸੇ ਵੀ ਦਫ਼ਤਰ ਦੇ ਚੱਕਰ ਨਹੀਂ ਲਾਏਗਾ, ਬਲਕਿ ਆਵਾਮ ਦੀ ਖਿਦਮਤ ਵਾਸਤੇ ਹਰ ਵੇਲੇ ਸੜਕ ਤੇ ਹੋਏਗਾ। ਇਹਦੇ 'ਚ ਵੀ ਇੱਕ ਅਹਿਮ ਗੱਲ ਆ ਜਿਹੜੀ ਦੱਸਣ ਵਾਲੀ ਆ। ਅੱਗੇ ਅਸੀਂ ਹਮੇਸ਼ਾ ਪੁਲਿਸ ਤੇ ਤਨਕੀਦ ਕਰਦੇ ਹੁੰਦੇ ਸੀਗੇ, ਇੱਕ ਗੱਡੀ ਦੇ ਵਿੱਚ 2 ਜਵਾਨ ਬੈਠੇ ਹੁੰਦੇ ਆ, 2 ਅੱਗੇ ਬੈਠੇ ਹੁੰਦੇ ਆ। ਜੇ ਕੋਈ ਚੋਰ ਕਿਸੇ ਬੰਦੇ ਕੋਲੋਂ ਕੋਈ ਸ਼ੈ ਖੋਹ ਕੇ ਭੱਜ ਜਾਂਦਾ ਵਾ ਤੇ ਪੁਲਿਸ ਵਾਲਿਆਂ ਦੇ ਏਡੇ ਏਡੇ ਢਿੱਡ ਹੁੰਦੇ ਆ, ਬਜ਼ੁਰਗ ਹੁੰਦੇ ਆ, ਉਹਨਾਂ ਕੋਲ ਭੱਜਿਆ ਨਹੀਂ ਜਾਂਦਾ। ਸੀਪੀਓ ਫੈਸਲਾਬਾਦ ਦਾ ਇੱਥੇ ਵੀ ਇੱਕ ਅੱਛਾ ਕਦਮ ਨਜ਼ਰ ਆਇਆ। ਉਹਨੇ ਕਿਹਾ ਕਿ 8 ਬੰਦੇ ਇੱਕ ਮੋਬਾਈਲ ਦੇ ਵਿੱਚ ਹੋਣਗੇ, 2 ਬੰਦੇ ਉਹ ਹੋਣਗੇ ਜਿਹੜੇ ਸਿਆਣੇ ਹੋਣਗੇ, ਸਮਝਦਾਰ ਹੋਣਗੇ, ਯਾਨੀ ਕਿ 40 ਸਾਲਾਂ ਤੋਂ ਉੱਪਰ ਹੋਣਗੇ। 4 ਬੰਦੇ ਬਿਲਕੁਲ ਜਵਾਨ ਗੱਭਰੂ ਹੋਣਗੇ, 25 ਤੋਂ ਲੈ ਕੇ 40 ਦੇ ਦਰਮਿਆਨ ਦੇ ਵਿੱਚ, ਜਿਹੜੇ ਭੱਜਣ ਨੱਠਣ ਜੋਗੇ ਹੋਣਗੇ। ਨਾਲ ਇਹਦੇ ਇੱਕ ਡਰਾਈਵਰ ਹੋਏਗਾ, ਨਾਲ ਇੱਕ ਮੋਬਾਈਲ ਅਫਸਰ ਹੋਏਗਾ। ਗੱਲ ਇੱਥੇ ਨਹੀਂ ਰਹੀ, ਜਿਹੜੇ ਈਗਲ ਸਕਾਡ ਵਾਲੇ 4 ਬੰਦੇ ਆ, ਇਹ ਵੀ ਗਲੀਆਂ ਮਹੱਲਿਆਂ ਦੇ ਵਿੱਚ ਹਰ ਵੇਲੇ ਪੈਟਰੋਲਿੰਗ ਕਰਦੇ ਰਹਿਣਗੇ। ਫਿਰ ਨਾਲ ਇਹਨਾਂ ਦੇ 4 ਡਾਲਫਨ ਵਾਲੇ ਜਵਾਨ ਹੋਣਗੇ, ਜਿਹੜੇ ਹਰ ਵੇਲੇ ਗਲੀਆਂ ਮਹੱਲਿਆਂ ਦੇ ਵਿੱਚ ਪੈਟਰੋਲਿੰਗ ਕਰਨਗੇ। ਇਹਨਾਂ ਦੇ ਕੋਲ ਅਸਲਾ ਕਿਹੜਾ ਕਿਹੜਾ ਹੋਏਗਾ, ਇਹ ਵੀ ਬੜੀ ਅਹਿਮ ਗੱਲ ਆ। ਇਹਨਾਂ ਦੇ ਕੋਲ ਜਦੀਦ ਅਸਲਾ ਹੋਏਗਾ, ਜਿਹਦੇ ਵਿੱਚ SMG ਰਾਈਫਲਾਂ ਹੋਣਗੀਆਂ, ਉਹ ਵੱਡੀਆਂ ਬੰਦੂਕਾਂ ਹੁੰਦੀਆਂ ਵਾ। ਨਾਲ ਇਹਨਾਂ ਕੋਲ ਟੀਅਰ ਗੈਸ ਹੋਏਗੀ, ਉਹ ਜਿਹੜੀ ਆਂਸੂ ਗੈਸ ਨਹੀਂ ਹੁੰਦੀ ਉਹ ਹੋਏਗੀ। ਹੱਥਕੜੀਆਂ ਸਾਰਿਆਂ ਦੇ ਕੋਲ ਹੋਣਗੀਆਂ, ਬੁਲਟ ਪ੍ਰੂਫ ਜੈਕਟਾਂ ਸਾਰਿਆਂ ਦੇ ਕੋਲ ਹੋਣਗੀਆਂ। ਹੁਣ ਤੁਸੀਂ ਮੈਨੂੰ ਦੱਸੋ ਕਿ ਸੀਪੀਓ ਫੈਸਲਾਬਾਦ ਨੇ ਇਹ ਕਿੱਡਾ ਚੰਗਾ ਕਦਮ ਚੱਕਿਆ ਵਾ ਫੈਸਲਾਬਾਦੀਆਂ ਵਾਸਤੇ। ਅੱਗੇ ਆ ਗਿਆ ਜੀ ਇਨਵੈਸਟੀਗੇਸ਼ਨ ਯੂਨਿਟ। ਇਸ ਯੂਨਿਟ ਨੇ ਹੋਰ ਕੋਈ ਕੰਮ ਨਹੀਂ ਕਰਨਾ, ਸਿਰਫ ਪਰਚਾ ਦਰਜ ਹੋਣਾ ਵਾ, ਇਨਵੈਸਟੀਗੇਸ਼ਨ ਯੂਨਿਟ ਕੋ ਜਾਣਾ ਵਾ, ਇਹਨੇ ਉਹਦੀ ਤਫਤੀਸ਼ ਕਰਨੀ ਆ, ਤਫਤੀਸ਼ ਕਰਕੇ ਮੁਲਜ਼ਮ ਨੂੰ ਜਾਂ ਮੁਜਰਮ ਨੂੰ ਅਦਾਲਤ 'ਚ ਪੇਸ਼ ਕਰਨਾ ਵਾ, ਲਿਆ ਕੇ ਹਵਾਲਾਤ ਦੇ ਵਿੱਚ ਡੱਕ ਦੇਣਾ ਵਾ, ਉੱਥੋਂ ਫੜਨਾ ਵਾ, ਜੇਲ੍ਹ ਛੱਡ ਆਉਣਾ ਵਾ। ਲੈ ਇੰਨਾ ਕੁ ਕੰਮ, ਯਾਨੀ ਕਿ ਕੰਮ ਵੰਡ ਕੇ ਦੇ ਦਿੱਤੇ ਆ। ਕਿਸੇ ਕੋਲ ਕੋਈ ਬਹਾਨਾ ਨਹੀਂ ਹੈਗਾ, ਕਿਸੇ ਕੋ ਕੋਈ ਬਹਾਨਾ ਨਹੀਂ ਹੈਗਾ ਕਿ ਮੈਂ ਹਾਈ ਕੋਰਟ ਗਿਆ ਹੋਇਆ ਸੀਗਾ, ਮੈਂ ਮੁਲਤਾਨ ਗਿਆ ਹੋਇਆ ਸੀਗਾ, ਮੈਂ ਸਰਗੋਧੇ ਗਿਆ ਹੋਇਆ ਸੀਗਾ, ਮੈਂ ਭੱਖਰ ਗਿਆ ਹੋਇਆ ਸੀਗਾ। ਇੱਦਾਂ ਦੀ ਕੋਈ ਗੱਲ ਨਹੀਂ, ਤੁਹਾਡੇ ਕੰਮ ਤੁਹਾਨੂੰ ਵੰਡ ਕੇ ਦੇ ਦਿੱਤੇ ਆ। ਉਹਦੀ ਵਜ੍ਹਾ ਕੀ ਆ? ਸੀਪੀਓ ਫੈਸਲਾਬਾਦ ਨੂੰ ਆਵਾਮ ਦਾ ਖਿਆਲ ਆ ਕਿ ਇਹ ਆਵਾਮ ਦੇ ਟੈਕਸਾਂ ਨਾਲ ਅਗਰ ਤਨਖਾਹ ਲੈਂਦੇ ਨਾ ਤੇ ਆਵਾਮ ਦੇ ਕੰਮ ਵੀ ਕਰਨ, ਕੋਈ ਬਹਾਨਾ ਨਾ ਬਣਾਉਣ। ਅੱਗੇ ਤੀਸਰਾ ਯੂਨਿਟ ਤੇ ਜਾਂਦੇ ਆ, ਇਹ ਹੈਗਾ ਜੀ ਐਡਮਨ ਯੂਨਿਟ। ਇਹਦੇ ਵਿੱਚ ਆ ਜਾਏਗਾ ਜੀ ਮੁਹੱਰਰ, ਨੈਬ ਮੁਹੱਰਰ, ਆ ਜਿਹੜੇ ਤਮੀਲਾਂ ਕਰਾਉਂਦੇ ਆ, ਫੋਨ ਕਰਦੇ ਆ, ਨਾਲ ਇਹਦੇ ਕਾਂਸਟੇਬਲ ਹੋ ਜਾਣਗੇ। ਉਸ ਤੋਂ ਬਾਅਦ ਕੰਪਿਊਟਰ ਆਪਰੇਟਰ, ਇਹ ਵੋ, ਇਹਨਾਂ ਦਾ ਹੋਰ ਕੋਈ ਕੰਮ ਨਹੀਂ ਹੋਏਗਾ। ਅੱਗੇ ਕੀ ਹੁੰਦਾ ਸੀ, ਕੰਪਿਊਟਰ ਆਪਰੇਟਰ ਕੋਲ ਦਰਖਾਸਤ ਲਿਖਾਣੀ ਆ, ਉਹ ਯਾਰ ਕੰਪਿਊਟਰ ਆਪਰੇਟਰ ਤਾਂ ਬੈਠਾ ਹੀ ਕੋਈ ਨਹੀਂ, ਕਿੱਥੇ ਆ ਜੀ, ਉਹ ਸਰਗੋਧੇ ਰੇਡ ਕਰਨ ਚਲਾ ਗਿਆ ਵਾ, ਉੱਥੇ ਇੱਕ ਮੁਜਰਮ ਫੜਨਾ ਸੀ। ਉਹ ਭਾਈ ਇਹਦਾ ਕੰਮ ਕੰਪਿਊਟਰ ਦਾ ਵਾ, ਕੰਪਿਊਟਰ ਵਾਲੇ ਬੰਦੇ ਜਿਨ੍ਹਾਂ ਨੇ ਕੰਮ ਕਰਵਾਉਣਾ ਉਹ ਕਿੱਥੋਂ ਜਾਣ। ਲਿਹਾਜ਼ਾ ਸੀਪੀਓ ਫੈਸਲਾਬਾਦ ਨੇ ਕਹਿ ਦਿੱਤਾ ਵਾ ਇਹ ਜਿਹੜਾ ਯੂਨਿਟ ਆ ਇਹ ਆਪਣਾ ਕੰਮ ਕਰੇਗਾ। ਅੱਗੇ ਆ ਗਿਆ ਜੀ SSIOU ਯੂਨਿਟ। ਇਹਨੇ ਹੋਰ ਕੋਈ ਕੰਮ ਨਹੀਂ ਕਰਨਾ। ਇਹਦੇ ਕੋਲ ਜਿੰਨੇ ਕੇਸ ਆਉਂਦੇ ਆ, ਬੱਚਿਆਂ ਨਾਲ ਬਦਫੇਲੀ ਹੋ ਗਈ, ਬੱਚੀਆਂ ਨਾਲ ਜ਼ਿਆਦਤੀ ਹੋ ਗਈ, ਜਾਂ ਕਿਸੇ ਨੇ ਆਪ ਝੜੀ ਗੁੱਲਾ ਕਰਾ ਲਿਆ ਜਾਂ ਕਰ ਲਿਆ, ਇੱਦਾਂ ਦੇ ਜਿੰਨੇ ਵੀ ਕੇਸ ਆ ਇਸ ਯੂਨਿਟ ਨੇ ਡੀਲ ਕਰਨੇ ਆ। ਇਹ ਤੋਂ ਇਲਾਵਾ ਇਸ ਯੂਨਿਟ ਨੇ ਹੋਰ ਕੋਈ ਕੰਮ ਨਹੀਂ ਕਰਨਾ। ਅੱਗੇ ਆ ਗਿਆ ਜੀ ਇੰਟੈਲੀਜੈਂਸ ਯੂਨਿਟ। ਇਹਦੇ ਵਿੱਚ ਸਿਕਿਉਰਿਟੀ ਕਾਂਸਟੇਬਲ ਹੋਣਗੇ, ਜਿਨ੍ਹਾਂ ਨੇ ਕਿਰਾਏਦਾਰਾਂ ਨੂੰ ਚੈੱਕ ਕਰਨਾ ਵਾ, ਮੁਸਾਫਰਾਂ ਦੇ ਹੋਟਲ ਚੈੱਕ ਕਰਨੇ ਆ, ਜਾਂ ਖੁਫੀਆ ਮਾਲੂਮਾਤ ਇਕੱਠੀ ਕਰਨੀ ਆ। ਇਹਨਾਂ ਦਾ ਇਹੀ ਕੰਮ ਆ। ਸਿਕਿਉਰਿਟੀ ਵਾਲੇ ਹੋਰ ਵੀ ਬੜਾ ਕੰਮ ਕਰਦੇ ਸੀ ਅੱਗੇ, ਇਹ ਅੰਦਰ ਵਾਲੀ ਗੱਲ ਤੁਹਾਨੂੰ ਦੱਸਣ ਲੱਗਾ ਵਾਂ। ਸਿਕਿਉਰਿਟੀ ਵਾਲੇ ਬਾਜ਼ ਦਫਾ
ਕਿਸੇ ਡਿਪਟੀ ਵਾਸਤੇ ਵੀ ਮਾੜਾ ਚੰਗਾ ਕੰਮ ਕਰ ਲੈਂਦੇ ਸੀ, SHO ਵਾਸਤੇ ਵੀ ਕਰ ਲੈਂਦੇ ਸੀ, ਹੋਰ ਵੱਡੇ ਅਫਸਰਾਂ ਵਾਸਤੇ ਵੀ ਮਾੜਾ ਚੰਗਾ। ਇਹ ਅੰਦਰ ਵਾਲੀਆਂ ਗੱਲਾਂ ਤੁਹਾਨੂੰ ਦੱਸਣ ਲੱਗਾ ਵਾਂ। ਹਰ ਗੱਲ ਜਿਹੜੀ ਹੈ ਨਾ ਮੇਰੀ ਨੈਗੇਟਿਵ ਨਾ ਲੈ ਲਿਆ ਕਰੋ। ਸਿਕਿਉਰਿਟੀ ਵਾਲੇ ਇੱਦਾਂ ਦੇ ਕੰਮ ਵੀ ਕਰਦੇ ਸੀ, ਲੇਕਿਨ CPO ਫੈਸਲਾਬਾਦ ਤਨਵੀਰ ਹੁਸੈਨ ਨੇ ਕਹਿ ਦਿੱਤਾ ਵਾ ਇੱਦਾਂ ਦੇ ਕੰਮ ਫੌਰੀ ਤੌਰ 'ਤੇ ਬੰਦ ਕਰ ਦਿਓ, ਇਹ ਕੋਈ ਅੱਛੇ ਕੰਮ ਨਹੀਂ ਹੈਗੇ। ਲਿਹਾਜ਼ਾ ਜਿਹੜੇ ਤੁਹਾਡੇ ਕੰਮ ਆ ਇਹਨਾਂ ਨੂੰ ਫੌਰੀ ਤੌਰ 'ਤੇ ਕਰੋ। ਜਿਹੜੀ ਸਭ ਤੋਂ ਅਹਿਮ ਗੱਲ ਆ ਉਹ ਮੈਂ ਐਂਡ 'ਤੇ ਦੱਸਣ ਲੱਗਾ ਵਾਂ, ਜਿੰਨੀਆਂ ਵੀ ਪੁਲਿਸ ਮੋਬਾਈਲਾਂ ਵਾ, ਜਿੰਨੀਆਂ ਵੀ ਮੋਟਰਸਾਈਕਲਾਂ ਵਾ, ਸਾਰੀਆਂ ਨੂੰ ਠੀਕ ਕਰਵਾ ਕੇ ਰੋਡਾਂ 'ਤੇ ਕੱਢੋ, ਉਹਨਾਂ ਦੇ ਉੱਪਰ ਪੈਟਰੋਲਿੰਗ ਕਰੋ, ਕੰਮ ਕਰੋ। ਤੇ ਨਾਲ ਹੀ SHO ਨੂੰ ਬਾਖਤਿਆਰ ਬਣਾ ਕੇ ਕਹਿ ਦਿੱਤਾ ਗਿਆ ਵਾ ਅਗਰ ਸਾਰੀ ਨਫਰੀ ਦੀ SHO ਨੂੰ ਕਿਸੇ ਵੀ ਟਾਈਮ ਜ਼ਰੂਰਤ ਪੈਂਦੀ ਆ, ਕਿਸੇ ਵੀ ਐਮਰਜੈਂਸੀ ਤੇ SHO ਇੱਕ ਫੋਨ ਕਰੇਗਾ, ਪਤਾ ਨਹੀਂ ਆਈਫੋਨ ਉਹਦੇ ਕੋਲ ਹੋਣਾ ਕਿ ਨਹੀਂ ਹੋਣਾ, ਲੇਕਿਨ ਮੇਰੇ ਕੋਲ ਤਾਂ ਹੈਗਾ, ਇੱਕ ਫੋਨ ਕਰੇਗਾ, ਇੰਜ ਕਰਕੇ ਸਾਰੀ ਨਫਰੀ ਨੂੰ ਕਹੇਗਾ ਫੌਰੀ ਤੌਰ 'ਤੇ ਥਾਣੇ ਦੇ ਵਿੱਚ ਇਕੱਠੇ ਹੋ ਜਾਓ। ਫੌਰੀ ਤੌਰ 'ਤੇ ਨਫਰੀ ਥਾਣੇ ਦੇ ਵਿੱਚ ਆ ਜਾਏਗੀ, ਆ ਕੇ SHO ਦਾ ਹੁਕਮ ਮੰਨੇਗੀ, ਐਮਰਜੈਂਸੀ ਆਪਣੀ ਪੂਰੀ ਕਰੇਗੀ, ਉਸ ਤੋਂ ਬਾਅਦ ਆਪਣੀਆਂ ਡਿਊਟੀਆਂ 'ਤੇ ਚਲੀ ਜਾਏਗੀ। ਆ ਮਜ਼ਾਕ ਕੀਤਾ ਵਾ, ਸਾਰੇ SHO ਕੋਲੋਂ iPhone 70 ਹੈਗੇ, ਮੈਂ ਦੇਖੇ ਹੋਏ ਆ। ਬਹੁਤ ਸ਼ੁਕਰੀਆ।